ਵਰਲਡ ਦੇ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਜਿੱਥੇ ਲੋਕਾਂ ਤੋਂ ਗੁਲਾਮੀ ਕਰਵਾਈ ਜਾਂਦੀ ਹੈ। 2016 ਤੋਂ ਬਾਅਦ 2021 ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਦੇ ਵਿੱਚ 1 ਕਰੋੜ ਦਾ ਵਾਧਾ ਹੋਇਆ। 2 ਕਰੋੜ 20 ਲੱਖ ਲੋਕ ਹੈ ਜਿਨ੍ਹਾਂ ਦੇ ਜ਼ਬਰੀ ਵਿਆਹ ਕੀਤੇ ਹੋਏ ਨੇ, ਯਾਨੀ ਕਿ ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਤੁਸੀਂ ਔਰਤਾਂ ਨੂੰ ਹੀ ਗਿਣ ਸਕਦੇ ਹੋ ਕਿ ਔਰਤਾਂ ਦੇ ਜ਼ਬਰੀ ਵਿਆਹ ਕੀਤੇ ਗਏ ਤੇ ਉਹਨਾਂ ਤੋਂ ਵਿਆਹਾਂ ਦੇ ਰੂਪ ਦੇ ਵਿੱਚ ਗੁਲਾਮੀ ਜਿਹੜੀ ਆ ਉਹ ਕਰਵਾਈ ਜਾਂਦੀ ਹੈ। ਇਹਦੇ ਵਿੱਚ ਵਰਲਡ ਪਾਵਰ ਵੀ ਆਉਂਦੀਆਂ ਨੇ ਜਿਹੜੇ ਆਪਣੇ ਆਪ ਨੂੰ ਦਾਅਵਾ ਕਰਦੀਆਂ ਨੇ, ਚੀਨ, ਰੂਸ, ਅਮਰੀਕਾ, ਇਸ ਤੱਕ ਕਿ ਬਰਤਾਨੀਆ, ਆਸਟ੍ਰੇਲੀਆ, ਨੀਦਰਲੈਂਡਸ, ਪੁਰਤਗਾਲ, ਅਮਰੀਕਾ ਵਰਗੇ, ਮੌਰੀਟਾਨੀਆ ਵਰਗੇ, ਸਾਊਦੀ ਅਰਬ ਵਰਗੇ, ਉੱਤਰੀ ਕੋਰੀਆ ਨੂੰ ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਚਲੋ ਉਹੋ ਜਿਹੇ ਦੇਸ਼ ਬਹੁਤ ਆ ਗਏ ਨੇ। ਭਾਰਤ ਵਰਗੇ ਮੁਲਕ ਜਿਹੜੇ ਵਰਲਡ ਦੀ 5ਵੀਂ ਵੱਡੀ ਆਰਥਿਕਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਗੁਲਾਮੀ ਦੇ ਬਾਰੇ। ਦੋਸਤੋ, ਭਾਰਤ ਨੂੰ ਆਜ਼ਾਦ ਹੋਇਆਂ 72-73 ਸਾਲ ਹੋ ਚੁੱਕੇ ਨੇ। 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਔਰ ਇਹ ਆਜ਼ਾਦੀ ਬੜੀਆਂ ਕੁਰਬਾਨੀਆਂ, ਬਹੁਤ ਤਸੀਹੇ, ਬੜਾ ਜ਼ਬਰ ਜ਼ੁਲਮ ਸਹਿ ਕੇ ਫਿਰ ਇਹ ਆਜ਼ਾਦੀ ਜਿਹੜੀ ਅੱਜ ਇਹ ਮਾਣ ਰਹੇ ਹਾਂ ਅੱਜ ਕੱਲ੍ਹ ਆਪਾਂ ਇਹ ਮਿਲੀ। ਹਾਲਾਂਕਿ ਇਹਦੇ ਵਿੱਚ ਵੀ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਨੇ ਕਿ ਹਾਲੇ ਵੀ ਲੋਕਾਂ ਕੋਲੇ ਉਨੇ ਅਧਿਕਾਰ ਹੈਗੇ ਨੇ ਕਿ ਉਹ ਇਹਨੂੰ ਸੰਪੂਰਨ ਆਜ਼ਾਦੀ ਕਹਿ ਸਕਣ। ਇਹ ਇੱਕ ਬਹਿਸ ਹੈ। ਪਰ ਇੱਕ ਸੰਸਥਾ ਹੈ ਜਿਹਨੇ ਦਾਅਵਾ ਕੀਤਾ ਕਿ ਦੁਨੀਆ ਦੇ ਵਿੱਚ ਹਾਲੇ ਵੀ ਕਰੋੜਾਂ ਲੋਕ ਨੇ ਜਿਹੜੇ ਤਕਰੀਬਨ 5 ਕਰੋੜ ਲੋਕ ਹੈ ਜਿਹੜੇ ਉਹ ਹਾਲੇ ਵੀ ਗੁਲਾਮੀ ਦੇ ਵਿੱਚ ਨੇ ਤੇ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਨੇ ਤੇ ਇਸ ਮਾਮਲੇ ਦੇ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ। ਭਾਰਤ ਦੇ ਵਿੱਚ ਤਕਰੀਬਨ ਜਿਹੜੇ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਤਾਂ ਉਹਨਾਂ ਲੋਕਾਂ ਦੀ ਗਿਣਤੀ ਤਕਰੀਬਨ ਜਿਹੜੀ ਆ ਉਹ 1 ਕਰੋੜ ਦੇ ਕਰੀਬ ਆ ਭਾਰਤ ਦੇ ਵਿੱਚ। ਤਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਸਥਿਤੀ ਕੀ ਹੈ, ਕਿਉਂ ਇਹਨਾਂ ਲੋਕਾਂ ਨੂੰ ਗੁਲਾਮਾਂ ਦੀ ਜਿਹੜੀ ਕੈਟਾਗਰੀ ਹੈ ਉਹਦੇ ਵਿੱਚ ਰੱਖਿਆ ਗਿਆ, ਹਾਲਾਤ ਕੀ ਨੇ ਤੇ ਕਿਹੜੇ ਕਾਰਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਤੋਂ ਗੁਲਾਮੀ ਕਰਵਾਈ ਜਾਂਦੀ ਹੈ ਜਾਂ ਕਿਸੇ ਨੂੰ ਉਹਨਾਂ ਆਜ਼ਾਦੀ ਦਾ ਨਿੱਘ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਉਹ ਮੁਆਸ਼ਰੇ ਦੇ ਵਿੱਚ ਜਿੰਨਾ ਉਹ ਹੱਕਦਾਰ ਹੁੰਦਾ ਹੈ। ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹਦਾ ਖੁਲਾਸਾ ਕੀਤਾ ਇੱਕ ਆਸਟ੍ਰੇਲੀਆ ਦੇ ਆਧਾਰਿਤ ਹੈ। ਆਸਟ੍ਰੇਲੀਆ ਆਧਾਰਿਤ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਵਾਕ ਫਰੀ ਫਾਊਂਡੇਸ਼ਨ। ਤੇ ਇਹ ਫਾਊਂਡੇਸ਼ਨ ਕੰਮ ਕੀ ਕਰਦੀ ਹੈ, ਇਹ ਵਾਕ ਫਰੀ ਦਾ ਕੰਮ ਕੀ ਹੈ, ਇਹ ਇਹੀ ਐਨਾਲਾਈਜ਼ ਕਰਦੀ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਉੱਥੋਂ ਦੇ ਰਹਿ ਰਹੇ ਵਸਿੰਦਿਆਂ ਦੇ ਹਾਲਾਤ ਕੀ ਨੇ। ਜਿਹੜਾ ਇਹਨੇ ਭਾਰਤ ਬਾਰੇ ਕਿਹਾ ਹੈ, ਪਹਿਲੀ ਗੱਲ ਤਾਂ ਆਪਾਂ ਇਹ ਜਾਣ ਲੈਂਦੇ ਹਾਂ ਪਹਿਲਾਂ ਕਿ ਦੁਨੀਆ ਦੇ ਵਿੱਚ ਇਸ ਵੇਲੇ ਗੁਲਾਮੀ ਦੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ ਤੇ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਹੈ। ਇਸ ਵੇਲੇ ਇਹ ਜਿਹੜੀ ਰਿਪੋਰਟ ਹੈ 172 ਦੇਸ਼ਾਂ ਦੇ ਸਰਵੇ ਤੋਂ ਬਾਅਦ ਤਿਆਰ ਕੀਤੀ ਗਈ ਹੈ ਤੇ 5 ਕਰੋੜ ਲੋਕ ਨੇ ਜਿਹੜੇ ਗੁਲਾਮੀ ਦਾ ਜੀਵਨ ਜਿਹੜਾ ਉਹ ਜਿਉਣ ਦੇ ਲਈ ਮਜਬੂਰ ਨੇ। 2.5 ਕਰੋੜ ਲੋਕ ਹੈ ਜਿਹੜੇ G20 ਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਲੋਕਾਂ ਤੋਂ ਜ਼ਬਰੀ ਮਜ਼ਦੂਰੀ ਕਰਵਾਉਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ। ਜੇਕਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗੁਲਾਮੀ ਦਾ ਜੀਵਨ ਜਿਉਣ ਵਾਲੇ ਲੋਕਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਭਾਰਤ ਹੈ। ਇੱਥੇ ਲਗਭਗ 1 ਕਰੋੜ ਲੋਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਭਾਰਤ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ, ਇੱਥੇ 58 ਲੱਖ ਲੋਕ ਨੇ ਜਿਹੜੇ ਗੁਲਾਮੀ ਵਾਲੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ। ਰੂਸ ਦੇ ਵਿੱਚ 19 ਲੱਖ, ਇੰਡੋਨੇਸ਼ੀਆ ਦੇ ਵਿੱਚ 18 ਲੱਖ, ਤੁਰਕੀ ਦੇ ਵਿੱਚ 13 ਲੱਖ ਤੇ ਅਮਰੀਕਾ ਦੇ ਵਿੱਚ 11 ਲੱਖ। ਮਤਲਬ ਤੁਰਕੀ, ਰੂਸ, ਅਮਰੀਕਾ, ਚੀਨ ਵਰਗੇ ਜਿਹੜੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਬੜੀਆਂ ਸਮਰੱਥ ਸ਼ਕਤੀਆਂ ਕਹਿੰਦੇ ਨੇ, ਉਹਨਾਂ ਦੇ ਵਿੱਚ ਵੀ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਗੁਲਾਮਾਂ ਵਾਲੀ ਹੈ। ਤਾਂ ਇਹ ਕਿਉਂ ਹੈ? ਇਹਦੇ ਪੈਮਾਨੇ ਕੀ ਨੇ? ਇਹਦੇ ਪੈਮਾਨੇ ਇਹ ਨੇ ਕਿ ਕਿਸੇ ਬੰਦੇ ਨੂੰ ਤੁਸੀਂ ਕਰਜ਼ ਦੇਤਾ, ਆਰਥਿਕ ਤੌਰ ਤੇ ਉਹ ਤੁਹਾਡਾ ਗੁਲਾਮ ਹੋ ਗਿਆ ਤਾਂ ਤੁਸੀਂ ਉਹਦੇ ਤੋਂ ਉਸ ਇਵਜ਼ ਦੇ ਬਦਲੇ ਕੰਮ ਲੈ ਰਹੇ ਹੋ। ਕਈ ਵਾਰੀ ਸਾਡੇ ਦੇਸ਼ਾਂ ਦੇ ਵਿੱਚ, ਏਸ਼ੀਅਨ ਮੁਲਕਾਂ ਦੇ ਵਿੱਚ ਸਾਡੇ ਆਮ ਹੀ ਆਪਾਂ ਵਰਤਾਰਾ ਵੇਖਿਆ ਕਿ ਕਈ ਵਾਰੀ ਲੋਕ, ਸਾਡਾ ਸਮਾਜਿਕ ਢਾਂਚਾ ਹੀ ਇਹ ਜਿਹਾ ਕਿ ਜਦੋਂ ਕਿਸੇ ਤੋਂ ਕਰਜ਼ ਲਿਆ ਜਾਂਦਾ ਤਾਂ ਉਹ ਬੰਦਾ ਉਸ ਬੰਦੇ ਨੂੰ ਸੀਰੀ ਰੱਖ ਲੈਂਦਾ ਸੀਗਾ। ਤਾਂ ਇਸ ਮਾਮਲੇ ਦੇ ਵਿੱਚ ਭਾਰਤ ਦੇ ਵਿੱਚ, ਵਰਲਡ ਦੇ ਵਿੱਚ ਭਾਰਤ ਪਹਿਲੇ ਨੰਬਰ ਤੇ ਜਿੱਥੇ ਲੋਕਾਂ ਤੋਂ ਗੁਲਾਮੀ ਕਰਵਾਈ ਜਾਂਦੀ ਹੈ। ਇਹਦੇ ਵਿੱਚ ਸਰਕਾਰਾਂ ਨੂੰ ਇੱਕ ਪਾਸੇ ਰੱਖ ਦਿੰਦੇ ਆਪਾਂ, ਪਰ ਸਮਾਜਿਕ ਢਾਂਚਾ ਬਹੁਤ ਹੱਦ ਤੱਕ ਇਸ ਗੱਲ ਦੇ ਲਈ ਜ਼ਿੰਮੇਵਾਰ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵੈਲਿਡ ਕੀਤਾ ਹੋਇਆ। ਮਤਲਬ ਜੇ ਕਿਸੇ ਨੂੰ ਕਰਜ਼ਾ ਦੇਤਾ, ਉਹਦੇ ਕੋਈ ਕੰਮ ਕਾਰੋਬਾਰ ਕਰਨ ਵਾਸਤੇ ਜਾਂ ਉਹਦੇ ਵਿਆਹ ਸ਼ਾਦੀ ਕਰਨ ਵਾਸਤੇ ਕਿਸੇ ਮਾਤੜ ਵੀਰ ਨੂੰ, ਕਿਸੇ ਗਰੀਬ ਭਰਾ ਨੂੰ,
ਤਾਂ ਉਹ ਤੋਂ ਬਾਅਦ ਦੇ ਵਿੱਚ ਉਹ ਤੋਂ ਫਿਰ ਕੰਮ ਲਿਆ ਜਾਂਦਾ ਕਿ ਤੂੰ ਸਾਡੇ ਆਹ ਕੰਮ ਕਰਦੀ, ਤੂੰ ਸਾਡੇ ਆਹ ਕੰਮ ਕਰਦੀ, ਇੰਨਾ ਤੈਨੂੰ ਵਿਆਜ ਲੱਗੂਗਾ। ਇਹ ਅਕਸਰ ਹੀ ਆਪਣੇ ਇਸ ਸਮਾਜਿਕ ਜੀਵਨ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਆਲਰੇਡੀ ਚੱਲ ਰਹੀਆਂ ਨੇ, ਅਤੇ ਇਹਨਾਂ ਨੂੰ ਕੋਈ ਇਹ ਨਹੀਂ ਗਿਣਿਆ ਜਾਂਦਾ ਕਿ ਇਹ ਗਲਤ ਆ, ਪਰ ਅਸਲ ਦੇ ਵਿੱਚ ਇਹ ਗਲਤ ਆ। ਇਹਦੇ ਬਾਬਤ ਹੋਰ ਮੁਲਕ ਨੇ ਜਿਹੜੇ, ਉਹਨਾਂ ਦੇ ਵਿੱਚ ਵੀ ਗੁਲਾਮਾਂ ਦੀ ਜ਼ਿੰਦਗੀ ਭਾਰਤ ਨਾਲੋਂ ਕਿਤੇ ਬਦਤਰ ਆ। ਬਹੁਤ ਸਾਰੇ ਮੁਲਕ ਹੈ ਜਿਹਨੇ ਜਿੱਥੇ ਗੁਲਾਮਾਂ ਤੋਂ ਫਿਸ਼ਿੰਗ ਦਾ ਕੰਮ, ਮੱਛੀ ਫੜਨ ਦਾ ਕੰਮ ਕਰਵਾਇਆ ਜਾਂਦਾ ਵਾ, ਅਤੇ ਉਹ ਜਦੋਂ ਕੰਮ ਕਰਦੇ ਆ ਅਤੇ ਉਹਨਾਂ ਤੋਂ ਕਈ ਘੰਟੇ, ਕਈ ਮੌਸਮੀ ਦਿੱਕਤਾਂ ਪਰੇਸ਼ਾਨੀਆਂ ਦੇ ਬਾਵਜੂਦ, ਕਈ ਤੂਫਾਨਾਂ ਦੇ ਵਿੱਚ ਵੀ, ਇਸ ਤੱਕ ਕਿ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਤਾਂ ਇਹਨਾਂ ਦੇ ਵਿੱਚੋਂ ਬਹੁਤੇ ਲੋਕ ਮਾਈਗ੍ਰੈਂਟ ਵੀ ਹੁੰਦੇ ਨੇ, ਜਿਹੜੇ ਦੂਜੇ ਮੁਲਕਾਂ ਤੋਂ ਆਏ ਨੇ, ਅਤੇ ਉਹਨਾਂ ਦੇ ਡਾਕੂਮੈਂਟਸ ਬਣਾਉਣ ਬਦਲੇ ਵੀ ਉਹਨਾਂ ਤੋਂ ਕੰਮ ਲਿਆ ਜਾਂਦਾ। ਇੱਥੇ ਨਹੀਂ, ਇੰਨਾ ਹੀ ਨਹੀਂ, ਰਿਪੋਰਟ ਦੇ ਮੁਤਾਬਕ 2021 ਦੇ ਅੰਤ ਤੱਕ 5 ਕਰੋੜ ਲੋਕ ਆਧੁਨਿਕ ਗੁਲਾਮੀ ਝੱਲਣ ਲਈ ਮਜਬੂਰ ਸਨ। ਇਹਨਾਂ ਦੇ ਵਿੱਚੋਂ 2.5 ਕਰੋੜ ਤੋਂ ਵੱਧ, 2 ਕਰੋੜ 80 ਲੱਖ ਲੋਕ ਜਿਹੜੇ ਆ, ਉਹਨਾਂ ਤੋਂ ਜ਼ਬਰੀ ਮਜ਼ਦੂਰੀ ਕਰਵਾਈ ਜਾਂਦੀ ਹੈ। ਜ਼ਬਰੀ ਮਜ਼ਦੂਰੀ ਤੋਂ ਭਾਵ ਕਿ ਉਹਨਾਂ ਨੂੰ ਮਿਹਨਤਾਂ ਨਾਲ ਘੱਟ ਦਿੱਤਾ ਜਾਂਦਾ, ਔਰ ਉਹਨਾਂ ਬੰਦਿਆਂ ਤੋਂ ਕੰਮ ਤਾਂ ਉਹਨਾਂ ਹੀ ਲਿਆ ਜਾਂਦਾ ਜਿੰਨਾ ਕਿ ਆਮ ਕਿਸੇ ਤੋਂ ਲਿਆ ਜਾਂਦਾ, ਪਰ ਉਹਨਾਂ ਨੂੰ ਮਿਹਨਤਾਂ ਨਾਲ ਘੱਟ ਦਿੱਤਾ ਜਾਂਦਾ। ਔਰ ਖਾਸ ਕਰਕੇ ਇਹ ਉੱਥੇ ਹੈ ਜਿੱਥੇ ਜਿਨ੍ਹਾਂ ਕੋਲੇ ਪੇਪਰ ਨਹੀਂ, ਜਿਨ੍ਹਾਂ ਕੋਲੇ ਆਪਦੇ ਕਾਗਜ਼ ਪੱਤਰ ਨਹੀਂ, ਜਿਨ੍ਹਾਂ ਕੋਲੇ ਡਾਕੂਮੈਂਟਸ ਨਹੀਂ। ਇਸ ਤੋਂ ਇਲਾਵਾ 2 ਕਰੋੜ 20 ਲੱਖ ਲੋਕ ਹੈ ਜਿਨ੍ਹਾਂ ਦੇ ਜ਼ਬਰੀ ਵਿਆਹ ਕੀਤੇ ਹੋਏ ਨੇ, ਯਾਨੀ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਔਰਤਾਂ ਨੂੰ ਹੀ ਗਿਣ ਸਕਦੇ ਹੋ ਕਿ ਔਰਤਾਂ ਦੇ ਜ਼ਬਰੀ ਵਿਆਹ ਕੀਤੇ ਗਏ ਅਤੇ ਉਹਨਾਂ ਤੋਂ ਵਿਆਹਾਂ ਦੇ ਰੂਪ ਦੇ ਵਿੱਚ ਗੁਲਾਮੀ ਜਿਹੜੀ ਉਹ ਕਰਵਾਈ ਜਾਂਦੀ ਹੈ। 2016 ਤੋਂ ਬਾਅਦ 2021 ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਦੇ ਵਿੱਚ 1 ਕਰੋੜ ਦਾ ਵਾਧਾ ਹੋਇਆ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਦੁਨੀਆ ਵਿਕਸਿਤ ਹੋ ਰਹੀ ਹੈ, ਸਮਾਜ ਦਾ ਢਾਂਚਾ ਖੁੱਲ੍ਹਦਾ ਜਾ ਰਿਹਾ ਹੈ, ਮੁਆਸ਼ਰੇ ਦੇ ਵਿੱਚ ਲੋਕਾਂ ਦੇ ਹੱਕ ਹਕੂਕਾਂ ਦੀ ਗੱਲਬਾਤ ਹੋ ਰਹੀ ਹੈ, ਪਰ ਦੂਜੇ ਪਾਸੇ ਕੀ ਹੈ ਕਿ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਵਾਲੇ ਮਜਬੂਰ ਲੋਕਾਂ ਦੀ ਜਿਹੜੀ ਗਿਣਤੀ ਆ ਉਹ 2016 ਦੇ ਮੁਕਾਬਲੇ 2021 ਦੇ ਵਿੱਚ 1 ਕਰੋੜ ਵੱਧ ਗਈ ਹੈ। ਤਾਂ ਇਸ ਤੋਂ ਵੱਡੀ ਤਰਾਸਦੀ ਸਾਡੇ ਸਮਾਜ ਦੀ ਕੀ ਹੋਊਗੀ? ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ, ਭਾਰਤ ਦੇ ਵਿੱਚ ਲੋਕਾਂ ਨੇ ਕਿੰਨੀਆਂ ਜੰਗਾਂ, ਯੁੱਧਾਂ ਲੜੀਆਂ, ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿ ਸਾਨੂੰ ਹੱਕ ਹਕੂਕ ਮਿਲ ਸਕਣ। ਤੁਸੀਂ ਦੇਖੋ ਕਿ ਮਨੁੱਖ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ 'ਤੇ ਸਿਰਫ ਇਸੇ ਕਰਕੇ ਜੰਗਾਂ, ਯੁੱਧਾਂ ਹੋ ਰਹੀਆਂ ਨੇ ਕਿ ਲੋਕ ਆਪਣੇ ਅਖਤਿਆਰ ਚਾਹੁੰਦੇ ਨੇ, ਲੋਕ ਆਪਣੇ ਹੱਕ ਹਕੂਕ ਚਾਹੁੰਦੇ ਨੇ, ਪਰ ਫਿਰ ਵੀ ਮਨੁੱਖ ਨੇ ਆਜ਼ਾਦੀ ਲਈ, ਸੁਰੱਖਿਆ ਲਈ, ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕੀਤਾ। ਉਹਦਾ ਇਹ ਸੰਘਰਸ਼ ਆਦਿਕਾਲੀ ਕਬੀਲਿਆਂ ਤੋਂ ਲੈ ਕੇ ਜਗੀਰਦਾਰੀ, ਰਜਵਾੜਾਸ਼ਾਹੀ ਤੋਂ ਹੁੰਦਾ ਹੋਇਆ ਆਧੁਨਿਕ ਲੋਕਤੰਤਰਿਕ ਪ੍ਰਣਾਲੀਆਂ ਦੀ ਸਥਾਪਨਾ ਤੱਕ ਪਹੁੰਚ ਗਿਆ। ਹਜ਼ਾਰਾਂ ਸਾਲ ਲੱਗ ਗਏ ਮਨੁੱਖ ਨੂੰ ਇੱਥੋਂ ਤੱਕ ਆਉਂਦਿਆਂ ਹੋਇਆਂ, ਆਪਦੀ ਇੱਜ਼ਤ ਆਬਰੂ ਬਚਾਉਂਦਿਆਂ ਹੋਇਆਂ, ਆਪਦੇ ਹੱਕ ਹਕੂਕਾਂ ਲਈ ਲੜਦਿਆਂ ਹੋਇਆਂ। ਰਜਵਾੜਾਸ਼ਾਹੀ ਨਾਲ ਲੜਿਆ, ਕਬੀਲਿਆਂ ਦੇ ਵਿੱਚ ਰਹਿ ਕੇ ਲੜਿਆ, ਉਸ ਤੋਂ ਬਾਅਦ ਜਗੀਰਦਾਰੀ ਦੇ ਵਿਰੁੱਧ ਲੜਿਆ। ਪਰ ਅੱਜ ਦੇ ਮੁਕਾਬਲੇ, ਪਹਿਲਾਂ ਦੇ ਮੁਕਾਬਲੇ ਅੱਜ ਵੀ ਵਧੇਰੇ ਲੋਕ ਆਜ਼ਾਦੀ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਨੂੰ ਮਾਣ ਰਹੇ ਆ। ਪਰ ਇਸ ਦੇ ਨਾਲ ਆਧੁਨਿਕ ਯੁੱਗ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕ ਕਈ ਇਹਨਾਂ ਕਿਸਮ ਦੇ ਅਧਿਕਾਰਾਂ ਤੋਂ ਸੱਖਣੇ ਹੈ, ਬਲਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਕਰੋੜਾਂ ਲੋਕ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਨੇ। ਉਹਨਾਂ ਦੀ ਨਾ ਕੇਵਲ ਕਿਰਤ ਸ਼ਕਤੀ ਦੀ ਲੁੱਟ ਹੁੰਦੀ ਹੈ, ਬਲਕਿ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਉਹਨਾਂ ਦੀ ਇੱਛਾ ਦੇ ਵਿਰੁੱਧ ਉਹਨਾਂ ਦੇ ਜ਼ਬਰੀ ਵਿਆਹ ਵੀ ਕਰ ਦਿੱਤੇ ਜਾਂਦੇ ਨੇ। ਅਜਿਹੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਅਣਮਨੁੱਖੀ ਹਾਲਾਤਾਂ ਦੇ ਵਿੱਚ ਵੀ ਰਹਿਣਾ ਪੈਂਦਾ ਹੈ। ਵਾਕ ਫਰੀ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੱਲੋਂ ਰਿਪੋਰਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਨੇ, ਪਰ ਅਜੇ ਵੀ ਗੁਲਾਮਾਂ ਵਾਲਾ ਜੀਵਨ ਜੀ ਰਹੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਸੁਧਾਰ ਨਹੀਂ ਹੋਏ। ਦੁਨੀਆ ਭਰ ਦੇ ਵਿੱਚ ਵਸਦੇ ਜਾਗਰੂਕ ਅਤੇ ਮਨੁੱਖੀ ਕਲਿਆਣ ਦੇ ਵਿੱਚ ਲੱਗੇ ਗੈਰ ਸਰਕਾਰੀ, ਸਰਕਾਰੀ ਸੰਗਠਨਾਂ, ਜਥੇਬੰਦੀਆਂ ਨੂੰ ਇਸ ਸੰਬੰਧੀ ਹੋਰ ਵੱਡੇ ਹਮਲੇ ਜਿਹੜੇ ਆ ਉਹ ਮਾਰਨੇ ਪੈਣਗੇ। ਅਤੇ ਆਧੁਨਿਕ ਗੁਲਾਮੀ ਹੰਢਾ ਰਹੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਉੱਤਰੀ ਕੋਰੀਆ, ਐਰੀਟਰੀਆ, ਮੌਰੀਟਾਨੀਆ, ਸਾਊਦੀ ਅਰਬ ਅਤੇ ਤੁਰਕੀ ਦੇ ਵਿੱਚ ਰਹਿੰਦੇ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਗਿਣਤੀ ਬਰਤਾਨੀਆ, ਆਸਟ੍ਰੇਲੀਆ, ਨੀਦਰਲੈਂਡਸ, ਪੁਰਤਗਾਲ ਅਤੇ ਅਮਰੀਕਾ ਦੇ ਦੇਸ਼ਾਂ ਦੇ ਵਿੱਚ ਵੀ ਹੈ, ਪਰ ਇਹਨਾਂ ਨੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੋਈ ਕਦਮ ਚੁੱਕੇ ਗਏ, ਪਰ ਉਹਨਾਂ ਦੇ ਕੋਈ ਸਾਰਥਕ ਨਤੀਜੇ ਨਹੀਂ ਮਿਲੇ। ਪਰ ਅਜਿਹੇ ਲੋਕਾਂ ਦੀ ਸਥਿਤੀ ਦੇ ਵਿੱਚ ਕੋਈ ਹਜੇ ਵੀ ਬਹੁਤਾ ਸੁਧਾਰ ਨਹੀਂ ਹੋਇਆ। ਭਾਰਤ ਦੀ ਗੱਲ ਤਾਂ ਕੀਤੀ ਸੀ ਕਿਉਂਕਿ ਭਾਰਤ ਦੇ ਵਿੱਚ ਇਹੋ ਜਿਹੇ ਪੈਮਾਨੇ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ 1 ਕਰੋੜ ਹੈ, ਪਰ ਇਹਦਾ ਇਹ ਸੱਚ ਨਹੀਂ ਹੈ ਕਿ ਦੂਜੇ ਦੇਸ਼ਾਂ ਦੇ ਵਿੱਚ ਨਹੀਂ ਹੈ। ਦੁਨੀਆ ਦੇ ਵਿੱਚ 5 ਕਰੋੜ ਲੋਕ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਿੱਥੇ ਨਾ ਤਾਂ ਉਹਨਾਂ ਨੂੰ ਕੋਈ ਬਹੁਤੇ ਹੱਕ ਹਕੂਕ ਦਿੱਤੇ ਜਾਂਦੇ ਆ, ਉਹਨਾਂ ਤੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਅਤੇ ਉਹਨਾਂ ਨੂੰ ਬਦਲੇ ਦੇ ਵਿੱਚ ਮਿਹਨਤਾਂ ਨਾਲ ਬਹੁਤ ਘੱਟ ਦਿੱਤਾ ਜਾਂਦਾ, ਜਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਰੱਖਿਆ ਜਾਂਦਾ ਉਹ ਤਰੀਕਾ ਵੀ ਕਈ ਵਾਰੀ ਮਨੁੱਖਤਾ ਵਾਲਾ ਨਹੀਂ ਹੁੰਦਾ, ਉਹ ਅਣਮਨੁੱਖੀ ਗਿਣਿਆ ਜਾਂਦਾ। ਤਾਂ ਇਹਦੇ ਵਿੱਚ ਵਰਲਡ ਪਾਵਰ ਵੀ ਆਉਂਦੀਆਂ ਨੇ ਜਿਹੜੇ ਆਪਣੇ ਆਪ ਨੂੰ ਦਾਅਵਾ ਕਰਦੀਆਂ ਨੇ, ਚੀਨ, ਰੂਸ, ਅਮਰੀਕਾ, ਇਸ ਤੱਕ ਕਿ ਬਰਤਾਨੀਆ,
ਆਸਟ੍ਰੇਲੀਆ, ਨੀਦਰਲੈਂਡਸ, ਪੁਰਤਗਾਲ, ਅਮਰੀਕਾ ਵਰਗੇ, ਮੌਰਟਾਨੀਆ ਵਰਗੇ, ਸਾਊਦੀ ਅਰਬ ਵਰਗੇ, ਉੱਤਰੀ ਕੋਰੀਆ ਨੂੰ ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਚਲੋ ਉਹੋ ਜਿਹੇ ਦੇਸ਼ ਬਹੁਤ ਆ ਗਏ ਨੇ। ਭਾਰਤ ਵਰਗੇ ਮੁਲਕ ਜਿਹੜੇ ਵਰਲਡ ਦੀ 5ਵੀਂ ਵੱਡੀ ਆਰਥਿਕਤਾ, ਇਹਦੇ ਵਰਗੇ ਮੁਲਕ ਆ ਗਏ ਨੇ। ਬਰਤਾਨੀਆ ਆ ਗਿਆ। ਸੋ ਅੱਜ ਵੀ ਜਦੋਂ ਅਸੀਂ ਕਹਿ ਰਹੇ ਹਾਂ ਕਿ ਲੋਕ ਬੜੇ ਮਾਡਰਨ ਹੋ ਗਏ ਨੇ, ਲੋਕ ਇੱਕ ਦੂਜੇ ਨੂੰ ਉਹਦੇ ਹੱਕ ਹਕੂਕ ਬਾਰੇ ਜਾਣੂ ਕਰਵਾਉਂਦੇ ਨੇ, ਪੜ੍ਹਾਈ ਆ ਗਈ ਹੈ, ਸਿੱਖਿਆ ਆ ਗਈ ਹੈ, ਪਰ ਬਾਵਜੂਦ ਇਹਦਾ ਇੱਕ ਪੱਖ, ਇਹਦਾ ਇੱਕ ਪਹਿਲੂ, ਸਾਡੇ ਸਮਾਜ ਦਾ ਇੱਕ ਫੈਕਟਰ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੌਰ 'ਤੇ ਉਹ ਇੰਨੇ ਸਮਰੱਥ ਨਹੀਂ ਕਿ ਉਹ ਵਧੀਆ ਅਤੇ ਬਿਹਤਰ ਜ਼ਿੰਦਗੀ ਜਿਉ ਸਕਣ। ਉਹ ਕਿਸੇ 'ਤੇ ਮੁਨਸਰ ਨੇ, ਕਿਸੇ 'ਤੇ ਡਿਪੈਂਡੈਂਟ ਨੇ, ਅਤੇ ਉਹਨਾਂ ਨੂੰ ਫਿਰ ਉਸ ਨਿਰਭਰਤਾ ਕਰਕੇ ਕਈ ਵਾਰੀ ਜਿਹੜਾ ਉਹ ਗੁਲਾਮਾਂ ਵਾਲੀ ਜ਼ਿੰਦਗੀ ਜਿਉਣੀ ਪੈਂਦੀ ਹੈ। ਔਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹ ਲੋਕ ਬੜੇ ਜ਼ਾਲਮਾਨਾ ਕਿਸਮ ਦੇ ਲੋਕ ਨੇ, ਬੜੇ ਇੱਕ ਤਰੀਕੇ ਨਾਲ ਕਹਿ ਦਈਏ ਕਿ ਵਾਹਿਯਾਤ ਕਿਸਮ ਦੇ ਲੋਕ ਨੇ, ਜਿਹੜੇ ਲੋਕ ਕਿਸੇ ਦੀ ਕਿਰਤ ਦੀ ਲੁੱਟ ਕਰਦੇ ਨੇ। ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਾਈਗ੍ਰੈਂਟਸ ਦੀ ਜਿਹੜੀ ਹਾਲਤ ਹੈ ਉਹ ਇਹੀ ਹੈ ਕਿ ਉਹਨਾਂ ਨੂੰ ਸਾਲਾਂ ਬੱਧੀ ਇੱਕ ਧਿਰ ਦੇ ਨਾਲ ਜੁੜ ਕੇ, ਇੱਕ ਬੰਦੇ ਦੇ ਨਾਲ ਜੁੜ ਕੇ, ਇੱਕ ਇੰਡੀਵਿਜੂਅਲ ਦੇ ਨਾਲ ਜੁੜ ਕੇ ਕੰਮ ਕਰਨਾ ਪੈਂਦਾ, ਕਿਉਂਕਿ ਉਹਨਾਂ ਦੇ ਵਿੱਚ ਆਰਥਿਕ ਸਮਰੱਥਾ ਨਹੀਂ ਸੀ। ਅਤੇ ਉਹ ਉਸ ਆਰਥਿਕ ਕੰਗਾਲੀ ਗਰੀਬੀ ਦਾ ਫਾਇਦਾ ਉਠਾ ਕੇ ਕਿਸੇ ਸਾਹਮਣੇ ਵਾਲੇ ਬੰਦੇ ਨੇ ਉਹਨਾਂ ਨੂੰ ਆਪਣੇ ਨਾਲ ਲਾ ਲਿਆ ਅਤੇ ਬਹੁਤਾ ਚਿਰ ਉਹਨਾਂ ਤੋਂ ਕੰਮ ਲਿਆ ਗਿਆ। ਸ਼ਰਮ ਦਾ ਘਾਟਾ ਇਹਨਾਂ ਲੋਕਾਂ ਨੂੰ, ਸ਼ਰਮ ਹੋਣੀ ਚਾਹੀਦੀ ਹੈ। ਪਰ ਦੂਜੇ ਪਾਸੇ ਜੇਕਰ ਆਪਾਂ ਇਹ ਸਮਾਜ ਦੇ ਆਧਾਰ ਤੋਂ ਇਹ ਚੀਜ਼ਾਂ ਦੇਖੀਏ ਤਾਂ ਇਹ ਬੜੀਆਂ ਅਣਮਨੁੱਖੀ ਚੀਜ਼ਾਂ ਨੇ। ਇਸ ਤਰ੍ਹਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ। ਕਿਰਤ ਦੀ, ਕਿਸੇ ਦੀ ਮਿਹਨਤ ਦੀ ਲੁੱਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਅਤੇ ਇਹਦੇ ਲਈ ਜਿਹੜੀਆਂ ਅੰਤਰਰਾਸ਼ਟਰੀ ਵਾਕਫੀ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਨੇ ਜਾਂ ਹੋਰ ਜਥੇਬੰਦੀਆਂ ਨੇ, ਉਹਨਾਂ ਨੂੰ ਰਲ ਕੇ ਹੋਰ ਹੰਭਲੇ ਮਾਰਨ ਦੀ ਸਖਤ ਜ਼ਰੂਰਤ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।